तंगी नहीं निकली हले किसी की भी। गलबात सुनाओ। आ गलबात और मातम करते हैं देख गल नहीं है आहो थानू की ठग लेना जिहदे कोले कुछ नहीं उन्होंने तो जिथे आया तो साला को भुल के जाऊ साडे कोले जिहदे घरे कुछ नहीं जेड़ा आ गया कोई भुल के जाऊ लैके की जाऊ की ख्याल है नहीं फिर भुलना भी किसी ने की है नहीं ध्यान रखूगा आया आया जो आए उदों ही आधे हो गया किन्ने साल बाद साल कितने घंटिया बाद गए घंटिया बाद ही हो गया पहला काम ही ये कीता है हाँ जी वो क्यों भाई टुक नहीं सी पकाने वाला कोई टुक नहीं सी कोई पकांदा है अच्छा कि नाल विआह सी चाचा चूचा वाली नहीं जी ओ ते गुजराल च बड़ा मंडियाला बड़ा अच्छा वाला अच्छा ਉੱਥੇ ਸੀ अपनी केड़ी बरादरी है ਰਾਜਪੂਤ राजपूत बहुत केड़ी है अपनी ਕੋਤ ਕੋਈ ਵੀ ਨਹੀਂ ਸਾਡੀ नहीं मांझा जिदा घोड़े वाह आ ਤੁਹਾਨੂੰ ਪਤਾ ਹੀ ਨਹੀਂ ਮੈਂ ਤੈਨੂੰ ਝੂਠ ਬੋਲੀ ਜੇ अच्छा वो उत्थे जांदे आवे विआह ता है ਵਿਆਹ ਤਾਂ ਕਿਹੜਾ ਉਹਨਾਂ ਨੇ ਫੜ ਕੇ ਬਾਹਰ ਤੇ ਬਰਾਤੇ ਵੀ ਜਾਓ ਲੈ ਜਾਓ ਨਾ ਕੋਈ ਲਿਆਂਦਾ ਨਾ ਕੋਈ ਦਿੱਤਾ ਸਮਾਨ ਉਹ ਹੁਣ ਤਾਂ ਅਗਲੇ 2-2 ਟਰੱਕ ਦਿੰਦੇ ਆ ਸਮਾਨ ਦੇ ਦਿੰਦੇ ਨਹੀਂ ला अल्लाह रहम करे एक कोई बहुत है मुकदारी खलियार बड़ा मेरे को जेरे ती देती है पीछे गिर के आया वो अस्सलाम वालेकुम सत श्री अकाल प्रणाम जी एक पिंड पंजाब का चैनल की टीम अज पहुंची है जी आकाशी जीवे पंडोरी फैसले के कोल आ जी तहसील जिला लाजपुर है इत्थे साडी बजुर्गां नाल मुलाकात आ जिहड़े बठिंडे तो आए शाह साहब अनवर शाह साहब नजीर शाह साहब भी अपने बठिंडे तो आए जी बजुर्ग हुशियारपुर दे जी हां जी ते ए बजुर्ग साडे भी बठिंडे तो आए इन्हां नाल गल्लां बातां साझीआं करनियां चुगल उधर ही करनियां उधर ही आओ उधर भी कर लेने हैं वाला साहब का नाम भी दसो ना अच्छा जी ठीक है जी ਆਪਾਂ ਉੱਥੋਂ ਕਿਹੜੇ ਪਿੰਡ 'ਚ ਰਹਿੰਦੇ ਸੀਗੇ ਇੰਡੀਆ ਦੇ ਬਠਿੰਡੇ ਸ਼ਹਿਰ ਦੇ ਵਿੱਚ ਹੀ ਠੀਕ ਆ ਉਮਰ ਕਿੰਨੀ ਸੀ ਆਪਣੀ ਉਦੋਂ 15 ਸਾਲ ਸੀ ਇਹ ਤਾਂ ਸਮਝਾ ਹੋਣੀਆਂ ਸਾਰੀਆਂ ਗੱਲਾਂ ਬਾਤਾਂ ਸਾਰਾ ਕੰਮ ਕਰ ਲੈਂਦੇ ਸੀ ਖਾਲ ਵਾਹ ਲੈਂਦੇ ਸੀ ਕੋਰ ਦਾ ਜੀਵ ਵੀ ਲੈਂਦੇ ਸੀ ਅੱਛਾ ਸ਼ਹਿਰ ਵੈਸੇ ਰਹਿੰਦੇ ਸੀ ਤਾਂ ਜ਼ਮੀਨ ਆਪਣੀ ਹੈਗੀ ਸੀ ਠੀਕ ਆ ਉਹ ਕਿਹੜੇ ਪਿੰਡ 'ਚ ਸੀਗੀ ਸ਼ਹਿਰ ਦੀ ਜ਼ਮੀਨ ਸੀ ਜੀ ਜਿਹੜੀ ਜ਼ਮੀਨ ਸੀ 4-5 ਕੋਸ ਐਸੀ 4 ਸਵੇਰੇ ਆਲੇ ਦੁਆਲੇ ਠੀਕ ਆ ਜ਼ਿਮੀਦਾਰੇ ਜੀ ਸ਼ਹਿਰ ਸੀ ਉਹ ਜੀ ਹਾਂਜੀ ਜ਼ਿਮੀਦਾਰੇ ਸ਼ਹਿਰ ਸੀ ਅੱਛਾ ਜੀ ਆਏ ਨਹੀਂ ਸੀ ਜਿਵੇਂ ਹੁਣ ਆਪਣੇ ਹੈ ਹਾਂ ਹਾਂ ਉਹ ਜ਼ਿਮੀਦਾਰੇ ਸ਼ਹਿਰ ਸੀ ਜ਼ਿਮੀਦਾਰੀ ਉਹ ਚ ਬਸਦੇ ਸੀ ਅੱਛਾ ਆ ਜੋ ਇੱਧਰ ਅੱਗੇ ਅੱਛਾ ਹਾਂ ਜਿਹੜੇ ਮਾਲਕ ਸੀ ਉਹ ਮਾਲਕ ਸੀਗੇ ਹੀ ਹੈ ਜਿਹੜੇ ਨਹੀਂ ਸੀ ਉਹ ਨਹੀਂ ਸੀ ਜੋ ਹਾਂ ਬਾਬਾ ਜੀ ਆਪਾਂ ਹੁਸ਼ਿਆਰਪੁਰ ਤੋਂ ਕਿੱਥੋਂ ਆਏ ਉੱਠ ਕੇ ਸ਼ਾਂਗਲੇ ਦਸੂਏ ਲਾਗੇ ਜ਼ੂਏ ਲਾਗੇ ਪਿੰਡ ਦਾ ਨਾਂ ਕੀ ਜੀ ਸ਼ਾਂਗਲੇ ਸ਼ਾਂਗਲਾ ਅੱਛਾ ਕਿੰਨੀ ਉਮਰ ਸੀ ਉਦੋਂ ਆਪਣੀ ਮੇਰੀ ਹੈਗੀ ਤਾਂ 11-12 ਸਾਲ ਅੱਛਾ ਤੇ ਕੀ ਗੱਲਾਂ ਬਾਤਾਂ ਦੇਖੀਆਂ ਉੱਥੇ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ ਲੋਕਾਂ ਦਾ ਸਾਰਾ ਪੰਜ ਦੇਖਿਆ ਸਾਰਾ ਜਿੱਥੇ ਵੀ ਦੁਨੀਆ ਦੇ ਜਿੱਥੇ ਤੱਕ ਉਹ ਸਭ ਸਲਾਮ ਸੁਣਾ ਦਿਓ ਫਿਰ बठिंडे शहर में चलने जाए हाँ जिम्मेदारा बाप दादे से चलता आया अच्छा अभी नौकरी नहीं किसी की नौकर रख लेने किसी के नौकर हुए नहीं दादा पर दादा तो ला ठीक है जी इन्हों मेरा सी कहना ये पंसर मार अपना इनकलाब का ਨਹੀਂ ਇਨਕਲਾਬ ਤੋਂ ਪਹਿਲੇ ਜਦੋਂ ਆਪਾਂ ਉੱਥੇ ਰਹਿੰਦੇ ਹੁੰਦੇ ਸੀ ਜ਼ਾਹਰਾ ਸਿੱਖ ਵੀ ਰਹਿੰਦੇ ਸੀ ਹਿੰਦੂ ਵੀ ਰਹਿੰਦੇ ਸੀ ਉਹਨਾਂ ਨੇ ਆਪਣਾ ਵਸੇਬ ਕਿਦਾਂ ਦਾ ਸੀ ਉਹਨਾਂ ਦਾ ਵਸੇਬ ਠੀਕ ਠਾਕ ਸੀ ਅੱਛਾ ਸਿੱਖਾਂ ਨੇ ਉਹਨਾਂ ਨੂੰ ਲੜਾਈ ਹੋ ਗਈ ਹਾਂ ਪਿਓ ਤੇਰੇ ਨਹੀਂ ਪੁੱਤ ਮੇਰੇ ਹਾਂ ਇਹਨਾਂ ਸਲੂਕ ਸੀ ਅੱਛਾ ਆਦਾ ਬੇੜਾ ਗਰਕ ਗਿਆ ਇਹਨਾਂ 2 ਦਿਨਾਂ ਦੇ ਵਿੱਚ ਹੀ ਪਤਾ ਨਹੀਂ ਕੀ ਬਣ ਗਿਆ ਯਾਨੀ ਉਸ ਤੋਂ ਪਹਿਲਾਂ ਤਾਂ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਸੀਗੇ ਤੁਸੀਂ ਚੂੰਕਿ ਸੈਯਦ ਫੈਮਿਲੀ ਨਾਲ ਤੁਹਾਡਾ ਤਲਕ ਆ ਆਲੇ ਰਸੂਲ ਆ ਤੇ ਉਹ ਵੀ ਲੋਕ ਇਸ ਚੀਜ਼ ਦੀ ਮਾਨਤਾ ਕਰਦੇ ਹੁੰਦੇ ਸੀਗੇ ਵੀ ਸੈਯਦ ਹੈ ਉਹ ਜਨਾਬ ਬੜਾ ਇੱਜ਼ਤ ਕਰਦੇ ਸੀ ਇਨਕਲਾਬ ਦੀ ਗੱਲ ਕਰਨ ਲੱਗੇ ਸੀ ਇਨਕਲਾਬ ਜਦੋਂ ਹੋਇਆ ਨਾ ਹਲੇ ਪਾਕਿਸਤਾਨ ਮਨਜ਼ੂਰ ਹੋ ਗਿਆ ਸੀ ਤੇ ਹੱਕ ਦੇ ਨਹੀਂ ਸੀ ਠੀਕ ਉਹਦਾ ਰਾਹ ਸੀ ਅੱਛਾ ਉਹਨੇ 10-15 ਮੁੰਡੇ ਇਕੱਠੇ ਕਰ ਲੈਣੇ ਹਾਂ ਤੇ ਜਗ੍ਹਾ ਤੇ ਕਰਨਾ ਲੈ ਕੇ रहेंगे पाकिस्तान घर मारते फिर लेके रहेंगे पाकिस्तान और दूजे तीजे भावना बाणिया ने इकट्ठे कर लेने 20 की
पाकिस्तान हटा देंगे, खून दी नदी बहा देंगे। ਇਹ ਮੁਸਲਮਾਨਾਂ ਨੂੰ ਪਤਾ ਕੋਈ ਨਹੀਂ ਸੀ ਵੀ ਆਹ ਕੰਮ ਹੋਣਾ, ਉਹਨਾਂ ਨੂੰ ਪਤਾ ਸੀ ਦੋਨਾਂ ਦੀ ਕੌਮ ਦੇ ਉਹ ਬਾਜੀ ਉਹ ਕੰਮ ਹੋ ਗਿਆ ਅਸਲ ਦੇ ਵਿੱਚ ਜਿਹੜੀ ਬਠਿੰਡਾ ਸ਼ਹਿਰ ਆ ਜਾਂ ਹੋਰ ਬਹੁਤ ਵੱਡੀ ਰਿਆਸਤ ਤੇ ਨਾਲ 4 ਜ਼ਿਲ੍ਹਿਆਂ ਦੀ ਜਿੰਨੀ ਰਿਆਸਤ ਹੈ, ਰਿਆਸਤ ਪਟਿਆਲਾ ਦੀ। ਹਾਂਜੀ ਜੇ ਰਿਆਸਤ ਪਟਿਆਲਾ ਫੌਜ ਨਾ ਦਿੰਦਾ ਤੇ ਇਹਨੇ ਮੁਸਲਮਾਨ ਮਰਦੇ ਨੇ। ਔਰ ਕਹਿੰਦੇ ਨੇ ਫੌਜ ਵੀ ਦਿੱਤੀ ਵੀ ਮੁਸਲਮਾਨ ਛੱਡਣਾ ਇੱਕ ਅੱਲਾਹ। ਠੰਡੇ ਸ਼ਹਿਰ ਤੋਂ ਕੋਈ 30-35 ਕੋ ਪਾਸੇ ਸੀਗਾ 10 ਕਾਇ। ਅੱਛਾ। ਉੱਥੇ ਡੋਗਰਾ ਦੀ ਸਰਦਾਰੀ ਸੀ। ਹਾਂ। ਉੱਥੇ ਜੋ ਅੱਜ ਮੁਸਲਮਾਨਾਂ ਨੂੰ ਪਤਾ ਹੀ ਨਹੀਂ ਸੀ ਵੀ ਪਾਕਿਸਤਾਨ ਬਣਿਆ ਕਿੱਥੇ। ਆਹ ਪਾ ਲੋਕ ਸੀ, ਕੀ ਪਤਾ ਇਹਨਾਂ ਪਤਾ ਹੀ ਕੋਈ ਨਹੀਂ ਸੀ ਵੀ ਕਿੱਦਾਂ ਨੂੰ ਮੂੰਹ ਕਰਨਾ। ਉਹ ਇੱਧਰ ਮੱਕੀ ਲੋਕ ਨਾ ਇਸ ਇਲਾਕੇ ਦੇ ਵੀ ਉੱਥੇ ਇਕੱਠੇ ਹੋਈ ਜਿਵੇਂ ਚਲੋ ਡੋਗਰਾ ਹੋ। ਅੱਛਾ। ਉੱਥੇ ਜਦੋਂ ਕਾਫੀ ਇਕੱਠੇ ਹੋਏ ਤਾਂ ਉਹਨਾਂ ਦੀ ਜ਼ਰੂਰਤ ਨਹੀਂ ਪਈ ਵੀ ਉਹਨਾਂ ਨੇ ਮਾਰ ਲਈ। ਉਹ ਰਾਜੇ ਨੇ ਕਹਿਆ ਵੀ ਤੁਸੀਂ ਐਂ ਕਰੋ, ਉਹਨਾਂ ਨੂੰ ਜਾ ਕੇ ਨਾ ਗੱਡੀ 'ਚ ਭਾਲੋ ਤੇ ਆਖੋ ਥੋੜੀ ਰਾਜੇ ਨਾਲ ਸੁਲਾ ਕਰਾਉਣੇ। ਅੱਛਾ ਜੀ। ਤੇ ਆ ਕੱਲ ਪਰਸੋਂ ਨੂੰ ਆਪੋ ਆਪਣੇ ਘਰੇ ਚਲੇ ਜਾਓ, ਕੰਮ ਹੋ ਜਾਣਾ। ਉਹ ਚਾਰੇ ਡੋਗਰ ਭਾਲੇ ਜਿਹੜੇ ਸਰਦਾਰ ਸੀ, ਪਰਾਂ ਜਾ ਕੇ ਗੋਲੀ ਮਾਰਤੀ ਉਹਨਾਂ ਨੇ। ਅੱਛਾ। ਉਹਨਾਂ ਨੇ ਧੋਖੇ ਨਾਲ ਸੱਦ ਕੇ ਮਾਰਦੇ। ਉਹ ਮਾਰਤੇ ਤੇ ਡੋਗਰ ਮਾਰੇ ਗਏ, ਆਪਣਾ ਕੀ ਬਣਨਾ। ਉਹਨਾਂ ਨੇ ਫਿਰ ਜਿਹੜੇ ਬੰਦੇ ਉਹਨਾਂ ਨੇ ਸਿਰ ਕੱਢਵੇਂ ਬੰਦੇ ਮਾਰਤੇ ਨਾ, ਦੂਜੇ ਆਪੇ ਖੌਫਜ਼ਦਾ ਹੋ ਗਏ ਵੀ ਸਾਡੇ ਤਾਂ ਸਰਬਰਾਹ ਮਾਰੇ ਗਏ। ਦੂਜੇ ਦਾ ਬੰਦੇ ਭੱਜ ਨੱਠ ਕੇ ਗਏ ਸੀ, ਕਾਫੀ ਬਹੁਤ ਘੱਟ ਸੀਗਾ। ਮੁੜ ਕੇ ਜਨਾਬ ਉਹਨਾਂ ਨੇ ਕੀ ਖੇਡ ਕੀਤੀ, ਗੱਡਿਆਂ ਦੀਆਂ ਪਛਾੜੀਆਂ ਲਾ ਲੈਣੀਆਂ, ਜਿਹੜਾ ਸੋਟੀ ਢਈਆ ਸੀ ਉਹ ਲੈ ਲਿਆ। ਉੱਥੋਂ ਦੀ ਕੁੜੀਆਂ ਬੰਦਿਆਂ ਨੂੰ ਨਵਾਉਣ ਲੱਗੇ, ਤਲਾਸ਼ੀ ਲੈ ਕੇ। ਲੜਕੀਆਂ ਉੱਥੇ ਬਹੁਤ ਰੱਖੀਆਂ, ਬੰਦੇ ਬਹੁਤ ਮਾਰੇ। ਉੱਥੇ ਜਿਹੜਾ ਸੀਗਾ ਨਾ ਬਲਾਡਾ ਸ਼ਹਿਰ, ਹੋਰ ਰਿਆਸਤ ਪਟਿਆਲੇ ਦੇ ਵਿੱਚ ਬਿਨਾਂ ਬੱਕਰੇ ਤੋਂ ਕੋਈ ਕੱਟਾ ਬੱਚਾ ਹਲਾਲ ਨਹੀਂ ਸੀ ਹੁੰਦਾ। ਉਹ ਬਲਾਡੇ ਹੁੰਦਾ ਸੀ ਜਿਹੜਾ ਉਹ ਬਲਾਡੇ ਦਾ ਤਾਂ ਕੋਈ ਬੰਦਾ ਹੀ ਬਚਿਆ ਹੋਇਆ, ਸਾਰਾ ਹੀ ਮਾਰਤਾ। ਇੱਕ ਨਾਲ ਪਿੰਡ ਸੀ ਤਲਵੰਡੀ, ਉਹ ਜੋ ਵੀ ਵਜਦੇ ਸੀ ਤਾਂ ਮੁਸਲਮਾਨ ਉਹਨਾਂ ਜੋ ਵੀ ਕਹਿੰਦੇ ਉਹਨਾਂ ਦਾ ਤਾਂ ਘਰ ਨਾ ਛੱਡਿਆ, ਨਾ ਬੰਦੇ ਛੱਡੇ, ਸਾਰਾ ਮਾਰਦਾ ਸਭ ਮਾਰੇ ਗਏ। ਚਲੋ ਜੀ ਜਿਹੜੇ ਬੰਦੇ ਉੱਥੋਂ ਭੱਜੇ, ਕੋਈ ਮਰ ਗਿਆ, ਕੋਈ ਆਪਣਾ ਪਿੰਡਾਂ ਤੁਰੇ ਤੇ ਤੁਰੇ ਆਏ। ਬਸ ਸਾਡੇ ਦਾ ਤਾਂ ਇਹ ਬਣੀ ਵੀ ਜਦੋਂ ਇੱਕ ਇੱਧਰੋਂ ਗੱਡੀ ਆਈ, ਕੋਈ ਬੰਦਾ 150 ਹੋਣਾ, ਉਹਦੇ ਉੱਤੋਂ ਵੀ ਪਰ ਸਿੱਖਾ ਦੇ ਲੋਕਾਂ ਦੀਆਂ ਨਾਲੀਆਂ ਬਾਹਰ ਕੱਢੀਆਂ, ਬਰਸੇ ਤਲਵਾਰਾਂ ਬਾਹਰ ਕੱਢੇ, ਢਾਡੀਆਂ ਬਣੀਆਂ, ਕਿਸੇ ਦੇ ਕਾਲੀ, ਕਿਸੇ ਦੇ ਲਾਲ, ਕਿਸੇ ਦੇ ਚਿੱਟੀ। ਤੇ ਮੈਂ ਸੂਏ ਦੀ ਪਟੜੀ ਦੇ ਉਹਦੇ ਬਾਅਦ ਗਾਈਆਂ ਚਾਰਦਾ ਹੁੰਦਾ, ਬੜੇ ਭਾਈ ਕਰਦੇ ਸੀ। ਜਦੋਂ ਪਹਿਲੀ ਪਟੜੀ ਗਏ, ਮੈਂ ਉੱਡੀ ਪੜ ਲਈ ਸੀ। ਉਹ ਟਾਈਮ ਇੱਦੋਂ ਵੀ ਥੋੜਾ ਸੀ, ਘਰ ਨੂੰ ਮਾਲ ਹੱਕਤਾ ਮਗਰ ਤੁਰੇ ਉਹਦੇ। ਉਹ ਉੱਥੋਂ ਪਹਿਲੇ ਬੇੜਾ ਖਾ ਕੇ ਨਾ ਮੀਲ 1.5 ਮੀਲ ਤੋਂ ਤੇ ਸਾਡੇ ਬਰਾਬਰ ਦੀ ਜਗ੍ਹਾ ਸੀ, ਠੇਕੇ ਵਾਲੀ ਬਾਈ ਸੀ, ਹਰ ਸਾਲ ਠੇਕੇ ਤੇ ਚੱਲਦੀ ਸੀ। ਪਤਾ ਨਹੀਂ ਉਹ ਸਰਕਾਰ ਨੂੰ ਸੀ ਜਾਂ ਕੋਈ ਮਰਜ਼ੀ। ਉੱਥੇ ਆ ਕੇ ਉਹ ਜਿਹੜੇ ਸੀਗੇ ਨਾ ਮੁਸਲਮਾਨ 5 ਬੰਗੀ ਪਿੰਡ ਦੇ, ਉਹ ਇੱਧਰ ਚਾਰਦੇ ਹੁੰਦੇ ਸੀ ਤੇ ਉਹਦਾ ਅੰਮ੍ਰਿਤਸਰ ਲਿਆ ਕੇ ਨਾ ਬਾਹਰ ਵੇਚਦੇ ਸੀ ਬੱਕਰੇ ਛੱਤ। ਉਹਨਾਂ ਨੇ ਪਾਲ 3 ਗੋਲੀਆਂ ਮਾਰ 3 ਬੰਦੇ ਮਾਰੇ। ਉਹ ਬੰਦੇ ਸਾਡੇ ਅਮੀ ਨੂੰ ਉਧਰ ਉਹਨਾਂ ਦਾ ਪਿੰਡ ਸੀ। ਅਸੀਂ ਉਹ ਬੰਦੇ ਵੀ ਡਿੱਗਦੇ ਦੇਖੇ, ਇੰਨੀ ਕੁ ਦੂਰ ਸੀ, ਕਿੱਲੇ ਦੂਰ ਕਿੱਲੇ ਦੇ ਨਾ। ਉਹ ਸਾਡਾ ਮਾਲ ਸਾਹਮਣੇ ਅਸੀਂ ਗਾਣਾ ਕੱਢਣਾ ਕਰਾਂਗੇ, ਜੋ ਕੰਮ ਨਾ ਕਰਾਉਣਾ ਸੀ, ਤੁਹਾਨੂੰ ਪਤਾ ਹੀ ਨਹੀਂ ਸੀ ਆ ਕੰਮ ਹੋਵੇ। ਇੱਕ ਮੁੰਡਾ ਘਮੈਰਾ ਦਾ ਇੱਧਰੋਂ ਆ ਗਿਆ ਤੇ ਨਾਲ ਅਸੀਂ ਜਿਹੜੀ ਪਟਿਆਲੇ ਨੂੰ ਗੱਡੀ ਜਾਂਦੀ ਸੀ ਲੈਣ, ਉੱਥੇ ਦੋਨੇ ਇਕੱਠੇ ਹੋ ਗਏ। ਇਹਨੇ ਅਸੀਂ ਇਕੱਠੇ ਹੋਏ ਤੇ ਉਹ ਬੰਦੇ ਮਾਰੇ ਗਏ। ਉਹ ਕਹਿੰਦੇ ਆ ਸਾਡਾ ਮਾਨ ਸਾਹਮਣੇ ਤੇ ਅਸੀਂ ਜਾਂਦੇ। ਉਹ ਮੁੰਡਾ ਘਮੈਰਾ ਦਾ, ਉਹਦਾ ਨਾਂ ਤਾਂ ਆਪਣੇ ਨਾਲ ਸੀ ਬਾਬਾ ਬਖਰੇ। ਉਹ ਕਹਿੰਦਾ ਕੋਈ ਫਿਕਰ ਨਾ ਕਰੋ, ਮਾਲ ਮੈਂ ਲੈ ਜਾਊਂਗਾ ਘਰ ਤੇ ਸਾਡਾ ਘਰ ਬਾਹਰ ਬਣ ਰਿਹਾ। ਤੁਸੀਂ ਮੇਰਾ ਨਾਂ ਅਬ ਮੈਂ ਲਾਟੂ ਘਮੈਰ ਦਾ ਮੁੰਡਾ। ਉਹ ਮਾਲ ਸਾਂਭ ਲਿਆ ਉਹਨੇ, ਮੈਂ ਖਾਤਰੀਆਂ ਉਹਨੂੰ ਕੋਈ ਮੇਲ ਤੋਂ ਰਿਹਾ ਹੈ ਨਾ। ਇਸ ਪਾਸੇ ਬਾਬੇ ਹਾਜੀ ਰਤਨ ਦਾ ਦਰਬਾਰ ਸੀ।
ਉਹ ਜਿੱਥੋਂ ਦੀ ਮੈਂ ਆਉਂਦਾ ਸੀ ਨਾ ਉਹ ਸੜਕ ਤਾਂ ਕੋਈ ਨਹੀਂ ਸੀ, ਉਹਨੂੰ ਰੱਦ ਕਹਿੰਦੇ ਸੀ। ਇਸ ਪਾਸੇ ਜ਼ਮੀਨ ਸੀਗੀ ਬਛੇਲੇ ਦੀ, ਇਸ ਪਾਸੇ ਵੀ ਬਾਕੀ ਹਜੇ ਹਾਜੀ ਰਤਨ ਦੀ। ਤੇ ਜਿਹੜਾ ਬਾਦਸ਼ਾਹ ਨਾ ਮੌਲੀ ਸ਼ਹਾਬੁੱਦੀਨ, ਉਹਨੇ ਬਾਬੇ ਨੂੰ ਹਾਜੀ ਰਤਨ ਨੂੰ 70 ਹਾਲ ਦੀ ਜ਼ਮੀਨ ਕੱਟ ਕੇ ਦਿੱਤੀ ਸੀ। ਐਡਾ ਪਟਾ ਪਿੱਤਲ ਦਾ ਇਹ ਕਿ ਉਹਦੇ ਚ ਆਰਥ ਪੁਸਤਕ ਪੜ੍ਹਦੇ ਸੀ। ਲੈ ਬਾਬਾ ਜੀ ਜੇ ਇੱਥੋਂ ਕੋਈ ਮਾਮਲਾ ਮੰਗੇ ਨਾ ਤੇ ਆਪਾਂ ਪਟਾ ਦਿਖਾ ਦਿਓ। ਉਹ ਬਾਬੇ ਦੀ ਸਵਾਲੀਆਂ ਬਲੇ ਸਾਡੇ ਘਰ ਪਈ ਸੀ, ਕਾਫੀ ਉਹਨੇ ਸਵਾਲੀਆਂ ਬੜੀਆਂ ਬਣਾ ਕੇ ਰੱਖੀਆਂ ਸੀ। ਉਹ ਰੰਗ ਦੇ ਵਿੱਚ ਦੀ ਹੁੰਦਾ, ਉਹ ਜਦੋਂ ਦੇਖੇ ਨਾ ਮੈਂ ਕੁੜੀ ਉਹ ਕਾਲੇ ਕੱਪੜਿਆਂ ਵਾਲੇ ਦੇ ਪਰਚੇ ਮੈਂ ਚੱਲਦੇ ਮੈਂ ਤਾਂ ਭੱਜ ਕੇ ਅੱਗੇ ਆਉਣਾ ਤਾਂ ਉਹਦੇ ਬਾਹਰਲੇ ਘਰ ਵੱਜਦੇ ਸੀ। ਉਹ 4.5 ਘਰ ਸੀ ਉੱਥੇ ਬਾਹਰ ਚੁਫੇਰਾ ਵੇਲੇ ਹੀ ਸੀ। ਉਹ ਕਹਿੰਦਾ ਤੈਨੂੰ ਕਿਸੇ ਨੇ ਮਾਰਿਆ? ਕੋਈ ਆਉਂਦਾ ਸਾਡੇ ਬੰਦੇ ਦਾ ਥਾਪੇ ਦੇ ਬਣਾ ਸੀ। ਚਲੋ ਮੈਂ ਗਾਈਆਂ ਆ ਗਈਆਂ ਬਣੀਆਂ ਰੋਟੀ ਖਾਧੀ। ਉਹ ਜਨਾਬ ਉਹ ਤਕਰੀਬ ਸਾਡੇ ਘਰਾਂ ਤੋਂ ਕੋਈ 1.5 ਮੀਲ ਹੋਣਾ ਸਟੇਸ਼ਨ ਜਿੱਥੇ ਸ਼ਹਿਰ ਮੁੱਕ ਜਾਂਦਾ ਸੀ ਜੀ। ਉਧਰੋਂ ਜੋ ਜਨਾਬ ਉਹ ਲੱਗੇ ਨਾ ਮੁਸਲਮਾਨਾਂ ਨੂੰ ਬਾਹਰ ਡਾਕਟਰ ਆਰੇ ਕੁਆੜੇ ਨਾਲ ਜਿਹੜਾ ਬੇਚਾਰਾ ਬੂਹਾ ਲਾ ਜੇ ਵੱਧ ਕੇ ਲੋਕ ਮਾਰ ਕੇ ਸਾਡੇ ਨੇ ਆਇਆ ਬਾਹਰ ਨੂੰ 5-4 ਦਿਨ ਨਿਕਲੇ। ਉਹ ਜਨਾਬ ਉਹ ਪੁੱਛਿਆ ਵੀ ਕੀ ਗੱਲ ਹੈ, ਕਿਉਂ ਭੱਜੇ ਉਹਨੇ? ਉਹਨੇ ਤਾਂ ਮਾਰੀ ਵੱਡੀ ਉਹਨੇ। ਅੱਗੇ ਆਏ ਕਰੋ ਆਪਣੇ ਉਹ ਬਾਹਰ ਸਾਡਾ ਹੀ ਘਰ ਸੀਗੇ 2-3 ਸਾਲ 4 ਸਵੇਰੇ ਹਿੰਦੂ ਹੀ ਸੀ। ਅੱਛਾ, ਚਾਰਾ ਹੋਈ ਦੁਨੀਆ ਦੇ ਹੁਣ ਬਾਜ਼ਾਰ ਤਾਂ ਹੁਣ ਕਹਿੰਦੇ ਅੰਦਰ ਗਲੀ ਜਾਂ ਵੀ ਉਹਨਾਂ ਦੇ ਨਾਂ ਕਿਸੇ ਯਾਦ ਆਪਾਂ ਨੂੰ? ਕਿਸੇ ਦੇ ਨਾਂ ਯਾਦ ਉੱਥੇ? ਹਾਂ ਉੱਥੇ ਸਾਰੇ ਦੇ ਨਾਂ ਮਾੜੇ ਨਾਂ ਤੇ ਲਓ, ਕਿਹੜੇ ਕਿਹੜੇ ਸੀ ਹਿੰਦੂਆਂ ਦੇ? ਹਿੰਦੂਆਂ ਦੇ ਰਾਮ ਪ੍ਰਤਾਪ, ਕਿਸ਼ਨ, ਬਦਲੂ, ਚਾਰਜ, ਮਨਸਾ, ਬਿਰਜੂ, ਮੁੰਸ਼ੀ। ਇਹਨਾਂ ਨਾਲ ਖੇਲਦੇ ਹੁੰਦੇ ਸੀ ਤੁਸੀਂ? ਉਹ ਬੈਠਾ ਵੱਡੇ ਵੱਡੇ ਜੀ। ਤੁਹਾਡੇ ਹਾਣੀ ਵੀ ਹੈਗੇ ਕੋਈ ਨਾਂ ਯਾਦ ਆ? ਉਹਨਾਂ ਦੇ ਵੀ ਉਹਨਾਂ ਦੇ ਪੰਜਾਂ ਚੋਂ ਦੇ ਦੱਸੋ। ਸੇਮ, ਹਾਂ, ਸਾਧੂ, ਸਾਧੂ, ਬਿੱਲੂ। ਹਾਂ। ਕੀ ਖੇਲਦੇ ਹੁੰਦੇ ਸੀ ਉਹਨਾਂ ਨਾਲ? ਕੀ ਕਿਹੜੀ ਗੇਮਾਂ ਕਰਦੇ ਹੁੰਦੇ? ਗੇਮਾਂ ਉਹਦਾ ਬੰਦੇ ਤੇ ਕੌਣ ਸੀ? ਨਹੀਂ ਵੀ ਖੇਡਦੇ ਕੀ ਹੁੰਦੇ ਸੀ ਤੁਸੀਂ? ਹਾਂ ਖੇਡਦੇ ਗੁੱਲੀ ਡੰਡਾ, ਕੌਡੀਆਂ, ਗੋਲੀਆਂ, ਅਗਰ ਰਿਕਸ਼ਾ ਦੀਆਂ ਵੀ ਉਹ ਖੇਡਦੇ, ਬੇੜੀਆਂ ਖੇਡੀਆਂ ਬੜ ਕੇ ਰੱਖਣਾ। ਅੱਛਾ, ਤੁਸੀਂ ਵੀ ਕੋਈ ਗੱਲਬਾਤ ਸੁਣਾ ਲਓ। ਨਹੀਂ ਹਾਂ, ਤੁਹਾਨੂੰ ਪਤਾ ਹੀ ਕਿਤੇ ਚੀਜ਼ ਦਾ ਨਹੀਂ। ਚਲੋ ਜਿਹਦਾ ਪਤਾ ਦੁਨੀਆ ਦਾ ਨਾ ਸਾਨੂੰ ਜਿਹੜਾ ਕੋਈ ਸ਼ਾਹ ਹੋਰਾਂ ਨੂੰ ਪਤਾ ਹੈ ਉਹ ਤੋਂ ਹਟ ਕੇ ਸਾਡੇ ਬਿਆਨੇ ਦੇ ਨਾਲ ਹੀ ਆ। ਜੋ ਕਿੰਨੇ ਬੱਚੇ ਮਾਸ਼ਾਅੱਲਾ ਆਪਣੇ? ਬੱਚੇ 5। ਦੁਨੀਆਦਾਰੀ ਦੇਖੀ ਹੈ ਨਾ? ਆਹੋ ਸਭ ਕੁਛ ਕੋਈ ਗੱਲਬਾਤ ਦੁਨੀਆਦਾਰੀ ਦੀ ਸੁਣਾਓ ਸਾਨੂੰ। ਨਹੀਂ ਆਪਾਂ ਨੂੰ ਨਹੀਂ ਪਤਾ। ਕਦੋਂ ਵਿਆਹ ਹੋਇਆ ਜੀ ਆਪਣਾ? ਬਹੁਤ ਚਿਰ ਹੋ ਗਿਆ ਜੀ। ਕਿੰਨੀ ਕੁ ਦੇਰ? ਆਇਆ ਜਦੋਂ ਆਏ ਉਦੋਂ ਹੀ। ਆਦੇ ਹੋ ਗਿਆ ਕਿੰਨੇ ਸਾਲਾਂ ਬਾਅਦ? ਸਾਲ ਕਿਤੇ ਘੰਟਿਆਂ ਬਾਅਦ ਕਹਿ ਕੇ। ਘੰਟਿਆਂ ਬਾਅਦ ਹੀ ਹੋ ਗਿਆ? ਪਹਿਲਾ ਕੰਮ ਹੀ ਇਹ ਕੀਤਾ ਹੈ। ਉਹ ਕਿਉਂ ਬਈ? ਟੋਕਰੀ ਸੀ ਪਕਾਉਣ ਵਾਲਾ ਕੋਈ? ਟੋਕਰੀ ਸੀ ਕੋਈ ਪਕਾਉਂਦਾ ਹੈ? ਅੱਛਾ, ਕਿਹਨਾਂ ਲਵਿਆ ਸੀ? ਚਾਚਾ ਚੂਚਿਆਂ ਵਾਲੀ? ਨਹੀਂ ਜੀ, ਉਹ ਉੱਥੇ ਗੁਜਰਾਲੇ ਚ ਮੰਡਿਆਲਾ ਬੜੈਚਾ ਵਾਲਾ। ਅੱਛਾ, ਉੱਥੇ ਸੀ। ਆਪਣੀ ਕਿਹੜੀ ਬਰਾਦਰੀ ਹੈ? ਰਾਜਪੂਤ। ਰਾਜਪੂਤ। ਗੋਤ ਕਿਹੜੀ ਆਪਣੀ? ਕੋਤ ਕੋਈ ਵੀ ਨਹੀਂ ਸਾਡੀ। ਨਹੀਂ ਮਾਂਜਾ ਜਿੱਦਾਂ ਘੋੜੇ ਵਾਹ ਆ? ਤੁਹਾਨੂੰ ਪਤਾ ਹੀ ਨਹੀਂ, ਮੈਂ ਤੈਨੂੰ ਝੂਠ ਬੋਲੀ ਜਾਈ। ਅੱਛਾ, ਉਹ ਉੱਥੇ ਜਾਂਦੇ ਆਦੇ ਵਿਆਹ ਤਾਂ ਹੈ? ਵਿਆਹ ਤਾਂ ਕਿਹੜਾ, ਉਹਨਾਂ ਨੇ ਫੜ ਕੇ ਹੱਥ ਜਪੜਾਤੇ ਵੀ ਜਾਓ ਲੈ ਜਾਓ। ਨਾ ਕੋਈ ਲਿਆਂਦਾ ਨਾ ਕੋਈ ਦਿੱਤਾ। ਸਮਾਨ ਉਹ ਹੁਣ ਤਾਂ ਅਗਲੇ 2-2 ਟਰੱਕ ਦਿੰਦੇ ਆ, ਸਮਾਨ ਦੇ ਦਿੰਦੇ ਨਹੀਂ। ਲਾ ਅੱਲਾ ਰਹਿਮ ਕਰੇ, ਇੱਕੋ ਹੀ ਬਹੁਤ ਹੈ ਮੁਕਦਾਰੀ, ਖਲਿਆਰ ਬੜਾ। ਜਿਹੜੇ ਧੀ ਦੇਤੀ ਉਹਨੇ ਪਿੱਛੇ ਕੀ ਨਹੀਂ ਰੱਖਿਆ? ਮੰਨਦੇ ਆ, ਉਹ ਵੀ ਭੁੱਖੇ ਸੀ, ਅਸੀਂ ਵੀ ਭੁੱਖੇ ਸੀ। ਹਾਂ, ਕੋਈ ਸ਼ਾਇਦ ਨਹੀਂ ਸਾਡੇ ਰੋਟੀ ਪਕਾਉਣ ਵਾਲਾ ਕੋਈ ਨਹੀਂ ਸੀ। ਉਹ ਕਿਸੇ ਨੇ ਪੁੱਛਿਆ ਨਾ ਵੀ ਤੇਰੀ ਨੌ ਕੀ ਲੈ ਕੇ ਆਈ ਆ? ਉਹ ਕਹਿੰਦੀ ਉਹ ਸਾਥ ਅਕਲਮੰਦ ਸੀ, ਉਹਨੇ ਕਿਹਾ ਲੈ ਕੇ ਕੀ ਆਈ ਇਸ ਗੱਲ ਦਾ ਤਾਂ ਮੈਨੂੰ ਪਤਾ ਨਹੀਂ, ਪਰ ਛੱਡ ਕੇ ਬਹੁਤ ਕੁਛ ਆਈ ਆ। ਹਾਂ, ਭੈਣ ਭਰਾ। ਤੁਹਾਨੂੰ ਇਹਦਾ ਮਤਲਬ ਹਲੇ ਹੈਗਾ ਆ ਵੀ ਦਿੱਤਾ ਕੱਖ ਨਹੀਂ। ਜਦੋਂ ਉਹਨਾਂ ਕੋਲੇ ਵੀ ਕੋਈ ਸੀ ਦੇਰ ਸਾਨੂੰ ਖੇ ਉਹ
ਜਦੋਂ ਕੋਲੇ ਸਾਡੇ ਕੁਝ ਨਹੀਂ ਸੀ, ਲੁੱਟੇ ਪੱਟੇ ਤਾਂ ਆਏ ਸੀ। ਉਹ ਜੇ ਪਿਸ਼ਾਬ ਰਹੇ ਨੇ ਦੱਸਿਆ, ਵੱਡੇ ਟੁੱਕੇ ਆਏ, ਸਾਨੂੰ ਉਹਨਾਂ ਨੇ ਕੀ ਦੇਣਾ ਸੀ? ਕੋਲੇ ਉਹਨਾਂ ਦਾ ਕੀ ਸੀ? ਸਾਡੇ ਰੋਟੀ ਪਕਾਉਣ ਵਾਲਾ ਕੋਈ ਨਹੀਂ ਸੀ। ਤੇ ਜਾਣਾ ਸੀ ਸਿਹਰੇ ਲਾ ਕੇ, ਐਵੇਂ ਤੁਰ ਜਾਂਦੇ ਸੀ ਲੋਕ। ਆ ਜਾ ਕੇ ਤੇ ਬਸ ਆਓ ਜੋ ਦੇਣਾ ਲੈਣਾ ਹੀ ਕੁਝ ਨਹੀਂ। ਉਹ ਕੋਲੇ ਸਾਡੇ ਕੀ, ਹੁਣ ਤਾਂ ਬਰੀਆਂ ਲਿਜਾਂਦੇ ਆ 10-10 20 ਜ਼ਿਆਦਾ ਹੀ ਕਹਿ ਲੋ। ਤੇ ਦਹੇਜ ਧੀਆਂ ਵਾਲੇ ਦਿੰਦੇ ਆ, ਜਿੰਨਾ ਕਿ ਤੁਸੀਂ ਸੁਣਦੇ ਦੇਖਦੇ ਰਹਿੰਦੇ ਆ ਟਰੱਕਾਂ ਦੇ ਹਿਸਾਬ ਨਾਲ। ਹਾਂ, ਟਰੱਕਾਂ ਨਾਲ ਹੈ। ਤੇ ਹੁਣ ਨਾ ਉਹਨਾਂ ਕੋਲੇ ਕੁਛ ਸੀ ਨਾ ਸਾਡੇ ਕੋਲੇ। ਲਗੇ ਪਗੇ ਇੱਥੇ 30-35 ਪਿੰਡਾਂ ਦਾ ਕੈਂਪ ਸੀ। ਅੱਛਾ, ਨਾ ਕੋਈ ਫਸਲ ਛੱਡ ਕੇ ਗਏ ਉਹ। ਅੱਛਾ, ਉਹ ਤਾਂ ਫਿਰ ਇੰਨੇ ਪਿੰਡ ਖਾ ਪੀ ਹੋ ਗਿਆ। ਖਾ ਪੀ ਕੇ ਕੱਚੀਆਂ ਪੱਕੀਆਂ ਸਭ ਖਾ ਗਏ ਉਹ। ਦਾਣੇ ਸੀ ਤਾਂ ਟਪਈ ਦੇ ਵਿੱਚ ਸੀ। ਅੱਛਾ, ਜਦੋਂ ਆਏ ਆ ਉੱਥੇ ਅਸੀਂ, ਹਾਂ ਉੱਥੇ 1 ਮਹੀਨਾ ਅਸੀਂ ਕੱਟਿਆ ਯਾਰਾਂ ਚ। ਨਾਲੇ ਹੁਣ ਜਿੱਥੇ ਨਵੀਂ ਵਾਦੀ ਹੁੰਦੀ ਹੈ ਨਾ ਜੀ, ਨਵੀਂ ਕਾਟ ਕੱਟੇ, ਉੱਥੇ ਹਰ ਬੰਦੇ ਨੂੰ ਨਾਲ ਲਿਜਾਂਦੇ ਆ। ਹੁਣ ਨਵੀਂ ਵਾਦੀ ਜੀ ਤੁਸੀਂ ਦੇਖਦੇ ਹੋ, ਮਸੀਤ ਨੂੰ 5 ਕਿੱਲੇ, ਚੌਕੀਦਾਰ ਨੂੰ 5 ਕਿੱਲੇ, ਬਗਾਰੀ ਨੂੰ 5 ਕਿੱਲੇ, ਲੋਹਾਰ ਨੂੰ 5 ਕਿੱਲੇ, ਤਰਖਾਣ ਨੂੰ 5 ਕਿੱਲੇ, ਪਰ ਉਹਨਾਂ ਦੇ ਨਾਂ ਨਹੀਂ ਹੁੰਦੇ। ਜਿੰਨਾ ਚਿਰ ਉਹਨਾਂ ਨੇ ਕੰਮ ਕਰੀ ਜਾਣਾ, ਨਹੀਂ ਤਾਂ ਜੇ ਉਹ ਹਟ ਗਿਆ, ਉਹ ਜਿਹੜਾ ਹੋਰ ਆ ਗਿਆ ਉਹਦੀ ਪੈਦਾ ਖਾ ਜੂ। ਪੈਦਾ ਹੀ ਖਾ ਸਕਦੇ ਆ, ਬਸ ਪੈਦਾਵਾਰ ਹੀ ਕਰਦੇ। ਹਾਂ, ਇਹ ਉਵੇਂ ਇਹਨਾਂ ਨੂੰ ਵੀ ਨਾਲੋਂ ਲਿਆਏ ਸੀ। ਹਰ ਬਰਾਦਰੀ ਦਾ ਕੰਮ ਕਰਨ ਵਾਲਾ ਨਾਲ ਸੀ। ਇਹ ਕੱਪੜਾ ਬੁਣਨ ਵਾਲੇ ਸੀ, ਕੱਪੜਾ ਤੋਂ ਹੱਥੀਂ ਬੁਣਦੇ ਸੀ। ਮੋਚੀ ਵੀ ਨਾਲ ਆਏ ਸੀ। ਤੇ ਬਾਕੀ ਬਰਾਦਰੀਆਂ ਵੀ ਸਾਰੀਆਂ ਹੀ ਕੰਮ ਕਰਨ ਵਾਲੀਆਂ। ਜਿਹੜੇ ਤੇਲੀਆਂ ਨੂੰ ਵੀ ਲਿਆਏ ਸੀ, ਕੋਲੂਆਂ ਵਾਸਤੇ, ਤੇਲ ਵਾਸਤੇ। ਜਿਹੜੇ ਬੰਦੇ ਸੀ ਉਹਨਾਂ ਨਾਲ ਲੈ ਕੇ ਆਏ, ਪਰ ਉਹਨਾਂ ਨੇ ਮਾਲਕ ਨਹੀਂ ਬਣ ਦਿੱਤੇ। ਨਹੀਂ ਰਹੇ, ਆਪਦੇ ਕੰਮ ਤੇ ਹੀ ਰੋਜੀ ਕਮਾਈ ਹੈ ਬਸ। ਮਾਲਕ ਨਹੀਂ ਬਣੇ। ਮਾਲਕ ਉੱਥੇ ਕਿਹੜਾ ਹੈਗੇ ਉਹ ਥਲਾਂ 'ਚ। ਹਾਂ। ਅੱਛਾ, ਫਿਰ ਕਿੰਨੀ ਕੁ ਦੇਰ ਬਾਅਦ ਸੈੱਟ ਹੋ ਗਏ ਸੀ ਤੁਸੀਂ ਇੱਥੇ ਆ ਕੇ? ਸੈੱਟ ਤਾਂ ਹਲੇ ਵੀ ਨਹੀਂ ਹੋਏ। ਅੱਛਾ, ਤੇ ਉਹ ਦੇਰ ਬਾਅਦ ਤਾਂ ਕੀ ਹੋਣਾ, ਸੈੱਟ ਤਾਂ ਹਲੇ ਵੀ ਨਹੀਂ ਹੋਏ। ਕਿੱਦਾਂ ਨਹੀਂ ਹੋਏ? ਬਸ ਇਸੇ ਤਰ੍ਹਾਂ, ਕੋਈ ਤਗੜਾ ਤਦ ਵੀ ਔਖਾ ਹੈ, ਮਾੜਾ ਤਦ ਵੀ ਔਖਾ ਹੈ। ਉਹਦਾ ਨਸ਼ੁਕਰੀ ਹੈ ਨਾ। ਹਾਂ, ਜਿੰਨੀ ਮਰਜ਼ੀ ਕਰ ਲਓ, ਸ਼ੁਕਰ ਅਦਾ ਕਰਨ ਲਈ ਤਾਂ ਨਹੀਂ ਕਿਸੇ ਵੀ ਹਾਲ ਦੇ ਵਿੱਚ ਕਰ ਸਕਦਾ। ਤੰਗੀ ਨਹੀਂ ਨਿਕਲੀ ਹਲੇ ਕਿਸੇ ਦੀ ਵੀ। ਗੱਲਬਾਤ ਸੁਣਾਓ। ਆ ਗੱਲਬਾਤ ਹੋਰ ਮਾਤਮ ਕਰਦੇ ਆ, ਦੇਖਦਾ ਗੱਲ ਨਹੀਂ ਆ। ਆਹੋ, ਜਿੱਦਾਂ ਦਾ ਤੂੰ ਲੱਭਦਾ ਸੀ ਉਦਾਂ ਦਾ ਤੈਨੂੰ ਲੱਭ ਗਿਆ। ਬਜ਼ੁਰਗੋ ਕੋਈ ਸੁਣਾਓ, ਕੋਈ ਠੰਡੀ ਮਿੱਠੀ ਜਿਹੀ। ਨਹੀਂ, ਹਾਂ, ਵਿਆਹ ਦੀ ਤਾਂ ਤੁਸੀਂ ਹਲਕੀ ਜੀ ਸੁਣਾਈ। ਉਹ ਤਾਂ ਸੁਣਾ ਦੀ ਤੈਨੂੰ ਦੱਸੀ, ਜਿਹੜੀ ਅਸਲ ਸੁਣਾਈ ਹੈ। ਉਦਾਂ ਵੀ ਹੱਡ ਬੀਤੀ ਸੁਣਾਈ। ਕੋਈ ਹੱਡ ਬੀਤੀ ਸੁਣਾਓ। ਤੇ ਉਹ ਕਾਹਦੀ ਚ? ਉਹ ਨਹੀਂ ਕਿਤੇ ਕੋਈ ਠਗਿਆ ਹੋਵੇ ਕਿਸੇ ਨੇ, ਕੋਈ ਚਾਲਬਾਜ਼ੀ ਕੀਤੀ? ਨਾ, ਅੱਲਾ ਰਹਿਮ ਕਰੇ। ਸਾਨੂੰ ਕਿਹਨੇ ਠੱਗ ਲੈਣਾ? ਜਿਹਦੇ ਕੋਲੇ ਕੁਝ ਨਹੀਂ, ਉਹਨੂੰ ਤਾਂ ਜਿੱਥੇ ਆਇਆ ਤਾਂ ਸਾਲਾ ਉਹ ਭੁੱਲ ਕੇ ਜਾਊ ਸਾਡੇ ਕੋਲੇ। ਜਿਹਦੇ ਘਰੇ ਕੁਝ ਨਹੀਂ, ਜਿਹੜਾ ਆ ਗਿਆ ਕੋਈ ਭੁੱਲ ਕੇ ਜਾਊ, ਉਹ ਲੈ ਕੇ ਕੀ ਜਾਊ? ਕੀ ਖਿਆਲ ਹੈ? ਨਹੀਂ, ਫਿਰ ਭੁੱਲਣਾ ਵੀ ਕਿਸੇ ਨੇ ਕੀ ਆ। ਨਹੀਂ, ਧਿਆਨ ਰੱਖੂਗਾ। ਦੱਸਦੇ ਆ ਵੀ ਗੱਡਿਆਂ ਦੀਆਂ ਪਿੱਠਾਂ ਜੋੜ ਲੀਆਂ ਤੇ ਆਵਾਜ਼ ਤਾਂ ਉਹੋ ਜਿਹੀ ਹੋਈ ਹੈ। 8 ਜੀਆਂ ਚੋਂ 10 ਚੋਂ ਕੱਲਾ ਜੀ ਆਇਆ। ਕੁੜੀਆਂ ਕੋਈ ਨਾ ਆਈਆਂ, ਸਮਝੋ, ਨੋਹਾਂ ਕੋਈ ਨਾ ਆਈਆਂ। ਤੇ ਆਏ ਅਮਨ ਕੀ ਨੂੰ ਕਹਿੰਦੇ ਆ? ਅਮਨ ਨਹੀਂ ਦੱਸੋ ਨਾ ਵੀ ਉਹ ਕਿਸ ਤਰ੍ਹਾਂ। ਲੈ ਦੱਸ, ਹਲੇ ਦੱਸਿਆ ਨਹੀਂ। ਉਹੀ ਗੱਲ ਤੋੜੋ ਤੋੜ ਪੂਰੀ ਦੱਸਣਾ ਉਹਨਾਂ ਨੇ ਹੀ ਹੈ। ਜਨਾਬ ਅਸੀਂ ਬਾਹਰਲੇ ਘਰ ਚਲੇ ਗਏ। ਅੱਛਾ, ਮਾਂ ਬਾਪਾ ਨਾਲ ਵੀ ਤਾਏ ਦੇ ਘਰ ਬਾਹਰ ਜਾ ਕੇ ਚਾਚੇ ਦੀ ਤੇਰੀ ਪਾਈ ਹੋਈ ਸੀ ਤੇ ਉਹਦੇ ਵੱਡਾ ਗੇਟ ਲੱਗਾ ਸੀ। ਉਹ ਜਿਹੜੇ ਸੀਰੇ ਸੀ ਨਾ, ਉਹਨੇ ਜਿੱਥੇ ਅਸੀਂ ਬੈਠੇ ਸੀ ਨਾ ਰੇਹੜੀ 'ਚ, ਉਹ ਗੇਟ ਲਾਤਾ ਤੇ ਵੱਡਾ ਭਾਈ ਸਾਡੇ ਨਾ ਬਾਰੀ ਲਾਉਣ ਲੱਗਿਆ ਪਾਸੇ, ਤਾਂ ਕਿ ਉਹਨੇ ਇੱਥੇ ਵੀ ਗੋਲੀ ਨਾ ਮਾਰਦੇ, ਉਹ ਲੜਕੇ ਮਾਰਦੇ ਉਹ ਬੰਦੇ। ਉਹ ਵਿੱਚ ਨਾਮ ਕੱਟ ਗਏ, ਵਿੱਚ ਚੂਹੇ, ਵਿੱਚ ਚੁਗਿਆਰ, ਵਿੱਚ ਵਰਦੀਆਂ ਪਾਈਆਂ ਹੋਈਆਂ, ਨਾਮ ਕੱਟੀਆਂ ਸਾਰੀਆਂ। ਇੱਕ ਮੁੰਡਾ ਤੇਲੀਆਂ ਦਾ ਸੀ, ਉਹ ਤਾਂ ਮੇਰੀ ਮਾਂ ਪਿੱਛੇ ਰਹਿ ਗਈ। ਮੈਂ ਜਦੋਂ ਉਹਨੇ ਦੇਖਿਆ ਮਾਰਦੇ ਕੁੱਟਦੇ ਗੋਲੀਆਂ ਚੱਲਦੀਆਂ, ਉਹ ਭੱਜ ਕੇ ਮੁੜ ਗਿਆ। ਮੈਂ ਇੱਥੇ ਵੀ ਗੋਲੀ ਨਾ ਚਲਾ ਦੇਣਾ, ਬੂਹਾ ਬੰਦ ਕਰ ਲੱਗਿਆ ਨਾ, ਤਾਂ ਕਿ ਉਹ ਮੁੰਡੇ ਨੇ ਅੱਜ ਛੱਡਣਾ ਨਹੀਂ, ਕੋਈ ਤੈਨੂੰ ਸਲਾਹ ਮਾਰ ਦੇਣਾ ਕਰਦਾ। ਉਹ ਤਾਏ ਦਾ ਘਰ ਸੀਗਾ ਤੇ ਉਹ ਜਿਹੜਾ ਮੁੰਡਾ ਪਹਿਲੇ ਦਿਨ ਮੈਨੂੰ ਮਿਲਿਆ ਸੀ ਹੁਸੈਨ, ਵੱਡਾ ਭਾਈ ਕਹਿੰਦਾ ਉਹ ਹੁਸੈਨ ਆ। ਹਾਂ ਭਾਈ, ਉਹ ਕਹਿੰਦਾ ਜਿਹੜੀਆਂ ਪਿਓ ਦਰਦੇ ਪਹਿਲੇ ਜਿਹੜੀਆਂ ਰੱਖੀਆਂ ਅੱਗ ਲਾਉਣੀਆਂ ਕਰ ਲਾਂਗੇ। ਉਹ ਦੋਨੇ ਚਾਚੇ ਤਾਂ ਦੇ ਪੁੱਤ ਚੱਲ ਗਏ ਕੋਠੇ ਤੇ। ਇੱਕ ਤਾਂ ਬੰਦੂਕ ਸੀ ਦਨਾਲੀ ਉਹਨਾਂ ਕੋਲ, ਇੱਕ ਤਾਂ ਸਾਡਾ ਆਪ ਬੰਦੂਕ ਕਾਮਲਾ ਲੈਂਦਾ ਸੀ। ਉਹਦੇ ਵਿੱਚੋਂ ਕਾਲੇ ਦੀ ਮੁੱਠੀ ਪਾ ਦੇ ਦਾਣਿਆਂ ਦੀ ਮੁੱਠੀ ਵਿਰੋਧ ਦੇ ਜਦੋਂ ਛੱਡੇ, ਉਹ ਮਾਰੇ ਘੋੜਾ ਦਬੇ ਐਡੀ ਲਾਹਾਂ ਬਣਾ ਕੇ ਵਿੱਚ ਪਗੜੀ ਜਾਵੇ। ਗਾਈਆਂ ਬਹੁਤ ਫਟੜ ਹੋਈਆਂ, ਪੱਲੇ ਹੋਏ। ਇੱਕ ਬੰਦਾ ਢਿੱਡ 'ਚ ਵੱਜੀ,
ਉਹ ਮਰ ਕੇ ਸਾਡੀ ਫੁੱਫੀ ਦਾ ਪੁੱਤਰ ਫਿਰਦਾ ਨਾਸਾ ਲਈ ਉਹਨੇ ਉਹਦਾ ਗਾੜਾ ਪਾੜ ਛੱਡਿਆ। ਉਹ ਕਹਿੰਦਾ ਜੂੜ ਵਾਲੇ ਦਾ ਮਕਾਨ ਬਣਿਆ। ਬੰਦੂਕ ਦਾ ਸਾਡੀ ਦਾ ਡਰ ਬੜਾ ਹੁੰਦਾ। ਇਹ ਤਾਂ ਸਾਡੀਆਂ ਬੰਦੂਕਾਂ ਚੱਲੀਆਂ ਤਾਂ ਖੋਲੇ ਚ ਲੋਕ ਗਿਆ ਬੰਦੂਕ ਵਾਲਾ ਉਹਨਾਂ ਚ ਹਿੰਦੂਆਂ ਚ। ਉਹ ਜਦੋਂ ਨਿਕਲਿਆ ਨਾ ਬਾਹਰ ਤੇ ਸਾਡੇ ਤਾਏ ਦਾ ਪੁੱਤਰ ਫੁੱਫੀ ਦਾ ਵੀ ਸੀ ਤਾਏ ਦਾ ਉਹ ਜਿਹੜਾ ਕਰਦਾ ਦੇਖੋ ਮੈਂ ਮਰਦਾ ਬਸ। ਉਹਨੇ ਜਦੋਂ ਬੰਦੂਕ ਵਾਲਾ ਦੇਖਿਆ ਨਾ ਤੰਗ ਗਿਆ। ਉਹ ਕਹਿੰਦਾ ਬਾਹਰ ਹੈ ਨਾ ਮਾਰ ਤਾਂ ਖਾਲੀ ਹੈ। ਉਹਨੇ ਜਨਾਬ ਆਇਆ ਤਾਂ ਪਰਛਾ ਮਾਰਿਆ ਨਾ ਆਏ ਮਾਰਿਆ। ਉਹਦੀ ਬੰਦੂਕ ਦੀ ਹੱਥੀ ਉਹ ਕੁਛ ਨਾਲਾ ਉਹ ਲੈ ਗਿਆ ਇੱਥੇ ਲੈ ਵੀ ਹੁਣ ਆਪਾਂ ਇੱਥੇ ਬਚਦੇ ਤੁਸੀਂ ਐਂ ਕਰੋ ਇੱਥੇ ਤਾਂ ਆਪਾਂ ਨੂੰ 2 ਦੁਨੀਆਂ ਲੱਗਦੀਆਂ ਸਾਡੇ 4 ਘਰ ਹੈ। ਇਹਨਾਂ ਦੇ ਸ਼ਰੀਕ ਭਾਈ ਸੀ ਉਹਨਾਂ ਨਾਲ ਰਹਿੰਦੇ ਸੀ। ਅੱਛਾ ਇੱਥੇ ਆਪਾਂ ਉਸ ਵਿੱਚ ਚਲੋ ਹਾਂ ਕਟੀਕਾ ਦੇ ਮਹੱਲੇ ਚਲੋ। ਹਾਂ ਕਟੀਕਾ ਦਾ ਮਹੱਲਾ ਸਾਡੇ ਪਟੋਰੀ ਸ਼ਹਿਰ ਦੇ ਨਾਲ ਪਟੋਰੀ ਪਿੰਡ ਤੋਂ ਵੀ ਬਾਹਲੀ ਹੋਊਗੀ ਨਫਰੀ ਉੱਥੇ 3 ਮਸਜਿਦਾਂ ਕਟੀਕਾ ਦੀਆਂ ਹੀ ਸੀ ਜੀ। ਉੱਥੇ ਜੋ ਮੁਸਲਮਾਨ ਸੀ ਨਾ ਬਠਿੰਡੇ ਦਾ ਉੱਥੇ ਇਕੱਠਾ ਹੋ ਉਹਨਾਂ ਨੇ ਘੇਰਾ ਪਾ ਲਿਆ। 2 ਦੇ ਰਾਹ ਤੇ 2 ਰਾਤਾਂ ਲੰਘ ਗਿਆ। ਤੀਜੀ ਰਾਤ ਜਦੋਂ ਆਈ ਨਾ ਉਹ ਕਹਿੰਦੇ ਕਰਨ ਥੋੜੇ ਜਿਹੇ ਤੋਂ ਆਈ ਦੀ ਗੱਡੀ ਆਵੇ ਹੁਣ ਬਾਅਦੋਂ ਬੈਠੇ ਰਹੋ। ਆ ਸੈਕਟਰੀ ਸਾਹਿਬ ਗਿਆ ਨਾ ਔਰ ਅਮਨ ਹੋ ਜਾਣਾ ਆਪੋ ਆਪਣੀ ਘਰੇ ਚਲੇ ਜਾਏ। ਰਾਤ ਆਏ ਸੀ ਵੀ ਇੱਕ ਵੀ ਨਹੀਂ ਛੱਡਣਾ। ਤੇਰਾ ਪਾ ਰੱਖਿਆ ਉਹਨਾਂ ਨੇ ਜਦੋਂ ਉੱਠਿਆ ਤੇ ਚਮਾਰਿਆ ਤੇ ਚਲ ਕੇ ਦੇਖਣਾ ਕਬਾਹ ਦੇ ਸਕਵਾ ਲੈ ਜੇ ਅੱਜ ਰਾਤ ਰਹਿ ਗਏ ਨਾ ਫਿਰ ਇੱਥੇ ਬਚਣਾ ਕੋਈ ਨਿਕਲ ਚਲੋ ਮਾਰੇ ਤੇ ਜਾਣਾ। तो कोई तकरीबन 11 के बजे ना रात के 2 हिस्से काफिला लंघ गया। पाकिस्तान का शिपले शिपले शहर से हैं चलते निकल गया। असं से पिछले फिर अगे निकल गया ना काफिला वो सारा ही मर गया। वो कस्सी की बहुत ऊंचाई सी वो तो चलते बंदे बहुत बंदे बारे कुड़ियां रख लिया होनियां तीनियां लोगों ने केड़ा देखिया किसी ने जनाब वो चले गए। असी उदू मगरों कोई अजान तो थोड़ा देर पहला चल पे जाना तो शिपले से के हैं देखना गेड़ा जिमें जगत बड़े 3-4 लाइना टप्पियां सी 2 पार्टियां सानू अगर जाने देख रही ਜਾਂ ਸਾਨੂੰ ਮਾਰ ਲਾਈਆਂ ਪਰ ਸਾਡੇ ਨੇੜੇ ਨਹੀਂ ਸਾਡੇ ਗਰੁੱਪਾਂ ਵਾਲੇ ਬੰਦੇ ਨਾ ਉਸ ਪਾਸੇ ਲਾਏ ਹੋਏ ਸੀ। ਹਾਟੀ ਗਰਾਊਂਡ ਸੀਗਾ ਬੰਦੇ ਕੋਲੇ। ਅੱਛਾ ਉੱਥੇ ਅਸੀਂ ਗਏ ਤੇ ਸਾਡੇ ਤਾਏ ਦਾ ਪੁੱਤ ਡਰਾਈਵਰ ਚੱਲਦਾ ਉਹਦੀ ਗੱਡੀ ਦਾ ਉਹਦਾ ਖਲਾਸੀ ਉਹਦਾ ਸਾਲਾ ਸੀ ਤੇ ਉਹ ਦੋਨਾਂ ਨਾ ਇੱਕ ਕਮਰੇ 'ਚ ਬੰਦ ਕੀਤੇ ਹੋਏ। ਉਹਦੇ 4 ਵਜੇ ਤਾਈਂ 5 ਵਜੇ ਤਾਈਂ ਸਾਡਾ ਨਾ ਮੁਸਲਮਾਨਾਂ ਦਾ ਤੇ ਉਹਨਾਂ ਦਾ ਰੱਟਾ ਪੈ ਗਿਆ। ਅੱਛਾ ਉਹ ਕਾਹਦਾ ਇਹ ਗੱਲ ਵੀ ਅਸੀਂ ਜਾਣਾ ਲਾਹੌਰ ਨੂੰ। ਹਾਂ ਉਹ ਕਹਿੰਦੇ ਅਸੀਂ ਤੁਹਾਨੂੰ ਦੇ ਸੱਟੇ ਨੂੰ ਹਾਂ ਛੋਟਾ ਜਿਹਾ ਮੇਰਾ ਰਹਿ ਗਿਆ। ਅੱਛਾ ਇਹਨਾਂ ਨੇ ਫਿਰ ਆਖਿਆ ਅੱਗੇ 2 ਮੁਸਲਮਾਨਾਂ ਦੀਆਂ ਗੱਡੀਆਂ ਉਹਨਾਂ ਨੇ ਮਾਰੀਆਂ ਸੀ ਖੜੀਆਂ ਕਰ ਕਰਕੇ ਤੇ ਯਾਰ ਇਹਨਾਂ ਨੇ ਮਾਰ ਤਾਂ ਦੇਣਾ ਹੀ ਹੈ ਚਲੋ ਅੱਲਾ ਲਾ ਕੇ ਬਹਿ ਜਾਓ ਦੇਖੀ ਜੋ ਕੁਝ ਬੋਲੋ। ਯਾਨੀ ਇੰਨਾ ਮੌਤ ਦਾ ਯਾਨੀ ਪਤਾ ਸੀ ਇਹ ਮਾਰ ਵੀ ਸੀ ਉੱਲੇ ਬੋਗੀਆਂ ਭਰ ਗਈਆਂ ਗੱਡੀਆਂ 'ਚ ਲਹੂ ਦੀਆਂ ਭਰੀਆਂ ਉਵੇਂ ਜਿਵੇਂ ਸੀ ਲੋਗੀਆਂ ਜਿਹੜੇ ਵੱਡੇ ਆਏ ਸੀ ਨਾ ਹਾਂਜੀ ਹਾਂਜੀ ਲਹੂ ਦੀਆਂ ਉਵੇਂ ਭਰੀਆਂ ਵੀਆਂ ਸੀ। ਗੱਡੀ ਚੱਲ ਪਈ ਉਹਨੇ ਡੱਬੇ ਭਰੇ ਉਸ ਤੋਂ ਬੋਲੇ ਤੋਂ ਤੁਰਨ ਕੇ ਪਾਸੇ ਜਿੱਥੇ ਜਿੱਥੇ ਕੋਈ ਜਗ੍ਹਾ ਮਿਲੀ ਅਗਲੇ ਚੜ ਕੇ ਲਾਮਾ ਗਏ। ਬਾਚਲਾ ਉਹਦੇ ਦੇ ਨਾਮ ਉਹਨਾਂ ਨੇ ਗੱਡੀ ਤੋੜਤੀ ਵਿੱਚ ਸਿੱਖ ਸਫਾਈ ਵੀ ਆਏ ਨਾਲ ਜਲਦੀ ਰਹੇਗੀ। ਹਿੰਦੂਮਲ ਕੋਟ ਦਾ ਟੈਕਸ ਰਹੇਗਾ ਬਿਲਕੁਲ ਬਾਰਡਰ ਤੇ। ਅੱਛਾ ਉਹ ਜਿਹੜੀ ਭੋਲੇ ਵਾਲੇ ਉਹ ਭੋਲੇ ਵਾਲੇ ਤੋਂ ਉੱਥੇ ਜਨਾਬ ਉਹ ਜਿਹੜੇ ਜਾ ਕੇ ਸਫਾਈ ਹੋਈ ਉਹ ਉੱਥੇ ਜਾ ਕੇ ਮੋੜ ਕੇ ਗੱਡੀ ਛੱਡ ਗਏ ਉੱਥੇ। ਉਹ ਸਫਾਈ ਸੀ ਜਿਹੜੇ ਉਹ ਦੋਨੇ ਕਿਤੇ ਨਹੀਂ ਤੇ ਉਤਰ ਗਏ ਉਹ ਕਸ਼ਟ ਕਰਦੇ ਰਹੇ। ਇੱਕ ਪਰਾਚੇ ਨੂੰ ਪਾਗਲ ਹੋ ਜਾਂਦਾ ਹੁੰਦਾ ਸੀ ਕਿਬਰੀਆ। ਸਾਡੀ ਲੋੜ ਮੁੱਕੀ ਆ ਉਹਦੀ ਹਲੇ ਲੋੜ ਆ ਘਰੇ। ਅੱਛਾ ਜੀ ਉੱਥੇ ਕਹਿੰਦੇ ਆ ਵੀ ਟੀਮ ਡੰਡੇ ਵਾਲਾ ਜੀ ਇਹ ਨਾਲ ਲਿਖ ਕੇ ਲੈ ਜਾਂਦੇ ਆ ਇਹਨਾਂ ਨੇ ਮੁੜ ਕੇ ਸੱਦ ਕੇ ਡੀਕੇ ਲਾਉਣੇ ਆ ਉਹ ਤਾਂ ਨਹੀਂ ਆਉਂਦਾ। ਸਹੀ ਹੈ ਸਹੀ ਆਹੋ ਅੱਛਾ ਜੀ ਉਹ ਲਾਉਣੇ ਆ। ਉਹ ਜਨਾਬ ਨਾ ਉਹ ਜਿਹੜਾ ਉਹਨਾਂ ਦਾ ਫੋਟੋ ਸੀ ਨਾ ਕੀ ਕਰੇ ਜਿਹੜਾ
ਇਹਨਾਂ ਦਾ ਇੱਕ ਬੰਦਾ ਕਹਿੰਦਾ ਜਮਾਦਾਰ ਸਾਹਿਬ ਤੁਸੀਂ ਸਾਡੇ ਪੇਟੀ ਬੰਦ ਭਾਈ ਹੋ, ਤੁਸੀਂ ਆਰਾਮ ਕਰੋ, ਅਸੀਂ ਬਾਤ ਕਰਦੇ ਹਾਂ, ਅਸੀਂ ਕਰਾਂਗੇ ਬਾਤ। ਕਹਿੰਦੇ ਜਿਹੜਾ ਦੰਦ ਵੇਲੇ ਬੈਠਾ ਸੀ ਉਦੋਂ ਡਰਦੇ ਸੀ ਜੇ ਅਸੀਂ ਬਾਹਰ ਨਿਕਲੇ ਸਾਡੇ 9 ਕੋ ਰਕਬਾ ਹੈ, ਉਹ 9 ਕੋ ਕਿੱਲਿਆਂ ਦੀ ਬਾਤ ਹੈ, ਉੱਥੇ ਨਾ ਪਾਣੀ ਹੈ ਨਾ ਦਰਖਤ ਹੈ। ਜਿਉਂ ਪੰਛੀ ਮੁੰਡੇ ਭੱਜੇ ਉੱਥੋਂ, ਘੰਟੇ ਡੂਢ ਘੰਟੇ ਜਾ ਕੇ ਉਹ ਦੇਸ਼ ਮਾਸਟਰ ਨੂੰ ਕਹਿੰਦੇ ਟਰੈਕ ਕਰਦੇ ਹੋ ਨਾ ਬਠਿੰਡੇ ਦੀ ਗੱਡੀ ਉੱਥੇ ਰੁਕੀ ਹੈ ਤੇ ਉਹ ਲੈ ਕੇ ਇਹਨੇ ਤੋਂ ਉਹ ਕਹਿੰਦਾ ਮੈਨੂੰ ਤਾਂ ਰਾਹ ਹੀ ਕੋਈ ਨਹੀਂ। ਕਹਿੰਦੇ ਗੁਜਰਾਤ ਲਾ ਕੇ ਤੋੜੋ ਸਾਲਾਂ ਤੱਕ ਕੱਟੀਆਂ ਪਈਆਂ। ਚਲੋ ਜੀ ਸਾਡੇ ਤਾਏ ਮੁੰਡੇ ਨੂੰ ਸਟਾਰਟ ਲਿਆ ਕਰ, ਉਹ ਡਰਾਈਵਰ ਸੀਗਾ ਉਹ ਪੈਰਾ ਲਾਗਾ ਉਧਰੋਂ ਸੂਰ ਦੇ ਨਾਲ ਸਵਾਰੀ ਤੇ ਉਧਰੋਂ ਪਿੰਡਾਂ ਲਾ ਕੇ ਦੇਖਾ ਜਾ ਪਈ ਉਹ ਯਾਰੇ ਖੜੀ ਕਰਕੇ ਉੱਥੇ ਜਿਹੜੇ ਇਧਰੋਂ ਹਿੰਦੂ ਜਾਂਦੇ ਸੀ ਦੋ ਤਿੰਨ ਚੋਲੇ ਚੜਾ ਦੇ ਵਿੱਚ ਉੱਥੇ ਉਹ ਕੁਛ ਭਾਵ ਲੱਗਣ ਮਾਰੇ ਆ ਕੇ ਭਾਵ ਲੱਗਣਾ ਨੇ ਹਿੰਦੂ ਬੈਠੇ ਉੱਥੇ ਮੁਸਲਮਾਨਾਂ ਲੁੱਟ ਕੇ ਮਾਰੇ ਮੁਰੇ ਕਈ ਮੁਸਲਮਾਨ ਜਿਹੜੇ ਸੀਗੇ ਉਹ ਹਿੰਦੂਆਂ ਦੀਆਂ ਦੁਕਾਨਾਂ ਚ ਕੇ ਉਹਨੇ ਮੁਸਲਮਾਨਾਂ ਦੀ ਹੈਗਾ ਚਲੋ ਅਸੀਂ ਤਾਂ ਪਹਿਲਾਂ ਹੀ ਚੜਿਆ ਨਾ ਉਹਨਾਂ ਦਿਨਾਂ ਸੀ 2 ਦਿਨਾਂ ਦੇਣਾ ਸੀ ਮਾਰਵਾੜ ਉਹ ਫਿਰ ਆਖਰ ਤੁਸੀਂ ਜਾਓ ਫਿਰ 2 ਬੰਦੇ ਇੱਥੇ ਲੈ ਕੇ ਆਏ ਮੇਰਾ ਬੜਾ ਭਾਈ ਕਿਤੇ ਮਿਸਤਰੀ ਰਹਿੰਦੇ ਲਾਲਪੁਰ ਆਏ ਲਾਲਪੁਰ 8000 ਵਿਹਲੇ ਪਏ ਸੀ ਕੋਈ ਬੰਦਾ ਨਹੀਂ ਸੀ ਉਹ ਮਿਸਤਰੀ ਰੱਖ ਕੇ ਆਪਾਂ ਸ਼ਹਿਰ ਚ ਪਏ। ਅੱਛਾ ਇਹ ਕਹਿੰਦਾ ਤੂੰ ਤਾਂ ਕੱਲ ਨੂੰ ਤੇ ਸਾਰੀ ਲੈ ਕੇ ਤੇ ਆਪਦੀ ਰੋਟੀ ਕਮਾ ਲੂੰਗਾ ਤੇ ਸਾਡੇ ਨਾਲ ਜ਼ਿਮੀਦਾਰਾ ਕਰਨ ਵਾਲੇ ਬੰਦੇ ਇੱਥੇ ਕਿੱਥੇ ਹਲਵਾ ਸਾਡੇ ਤਾਂ ਸਾਰੇ ਜ਼ਿਮੀਦਾਰ ਹੈ ਤੇ ਇਹਨਾਂ ਨੇ ਕਦੇ ਦਿਹਾੜੀ ਨਹੀਂ ਕਿਸੇ ਦੀ ਕੀਤੀ। ਆਪਾਂ ਚਲੋ ਕੋਈ ਪਿੰਡ ਭਾਲ ਲਈ ਉਹ ਸਵੇਰਾ ਕਹਿ ਕੇ ਟੇਸਨ ਉਤਰੇ ਅੱਛਾ ਅੱਛਾ ਬਾਬੇ ਰੰਗਲੀ ਦਾ ਪਿੰਡਾਂ ਜਿਹੜੇ ਉਹ ਤਾਂ ਇੱਥੇ ਆਏ ਬੈਠੇ ਸੀ ਹਾਂ ਬੜੇ ਤਕੜੇ। ਆ ਜਿਹੜਾ ਬੰਦਾ ਇੱਥੋਂ ਗਿਆ ਇੱਥੋਂ ਦਾ ਬਸਿੰਦਾ ਇਹ ਤਾਂ ਵਿਚਾਰੇ ਡਰਦੇ ਆ ਨਹਿਰੋਂ ਪਾਰ ਇਹ ਤਾਂ ਨਹਿਰ ਪਾਰ ਚਲੇ ਗਏ ਸਾਰੇ ਜਿੰਨੇ ਕੰਮੀ ਸੀ ਨਾ। ਹਾਂਜੀ ਵੀ ਜ਼ਾਹਰਾ ਵੀ ਸਾਨੂੰ ਮਾਰਨ ਨਾ ਨੁਕਸਾਨ ਹਾਂਜੀ ਇਹ ਆਪਦੇ ਇਹਨਾਂ ਨੇ ਆਪਦੇ ਬੱਚੇ ਚੁੱਕੇ ਤੇ ਨਹਿਰੋਂ ਪਾਰ ਚਲੇ ਇਹ ਗਏ। ਸੱਚੀ ਜਿੱਥੇ ਵੀ ਬੈਠੇ ਸੀ ਨਾ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਲੋਕ ਇਹਨਾਂ ਨੇ ਵਕਤੀ ਤੌਰ ਤੇ ਕਿਨਾਰਾ ਕੀਤਾ ਹੀ ਇਹ ਕਰਨਾ ਚਾਹੀਦਾ ਵੀ ਸੀ, ਫਿਰ ਆ ਕੇ ਉੱਥੇ ਵਸ ਗਏ ਚਲੋ ਸਭ ਕਰਨਾ ਚਾਹੀਦਾ ਵੀ ਸੀ। ਆਪਣੀ ਜਾਨ ਬਚਾਈ ਹੈ। ਹਾਂਜੀ ਇਹਨਾਂ 14 ਪਿੰਡਾਂ 'ਚ ਇੱਕ ਵੀ ਬੰਦਾ ਨਹੀਂ ਮਰਿਆ। ਉਹ ਮਰ ਜਾ ਕੇ ਮੈਂ ਅਮਰ ਸ਼ਾਂਤੀ ਨਾਲ ਗਏ, ਆਪਦਾ ਹਰ ਇੱਕ ਚੀਜ਼ ਸਮਾਨ ਪੁੰਜ ਕੰਜ ਕੇ ਹਰ ਇੱਕ ਚੀਜ਼ ਲੈ ਕੇ ਉਹ ਸਮਾਨ ਤਾਂ ਖੈਰ ਸ਼ਾਹ ਜੀ ਹੁਣ ਨਾਲੋਂ ਅਸੀਂ ਕੱਲ ਬਸਣ ਲੱਗੇ ਆ, ਸਾਡਾ ਹੁਣ ਟਰੱਕ 'ਚ ਸਮਾਨ ਨਹੀਂ ਪੈਂਦਾ। ਇੱਥੋਂ ਦੇ 14 ਪਿੰਡਾਂ ਦੇ 85 ਬੰਦੇ ਗਏ ਤੇ 5 ਲੈ ਕੇ ਗਏ ਗੱਡੇ। ਇੱਥੇ ਤਾਂ ਸਭ ਕੁਝ ਮੁੱਕ ਇੱਥੇ ਤਾਂ ਖਾ ਗਏ ਨਾ, ਬਾਹਰੋਂ ਗਏ ਫਿਰ ਪੱਠਾ ਪਾੜਾ ਲੈਣ। ਉਹ 80 ਦੇ 80 ਮਾਰੇ ਗਏ ਸੀ, ਉਹ ਮਾਰੇ ਗਏ ਸੀ। ਚਲੋ ਆਪਾਂ ਠਰਨੀ ਗੱਡੇ ਭਰ ਲਿਆਉਣੇ ਆ। ਉੱਥੇ ਕਿਤੇ ਪਤਾ ਲੱਗ ਗਿਆ ਪੁਲਿਸ ਦੀ ਆ ਫੌਜੀ ਉਹਨਾਂ ਨੇ ਉਹ ਸਾਰੇ ਮਾਰਤੇ। ਇੱਥੋਂ ਦੇ ਜਿਹੜੇ ਪਹਿਲਵਾਨ ਸੀ ਪਿੱਛੇ ਜਿਹੜੀਆਂ ਗੱਲਾਂ ਕਰਦੇ ਉਹ ਸਭ ਉੱਥੇ ਮਾਰੇ ਗਏ ਸੀ। ਦਾ ਪੁੱਤ ਬੜੀਆਂ ਮਿੰਟਾਂ ਕਰ ਰਿਹਾ ਬਈ ਮੈਂ ਮੁਸਲਮਾਨ ਹੋ ਜੂ ਮੈਨੂੰ ਮਾਰੇ ਤੋਂ ਫਿਰ ਜਦੋਂ ਇਹ ਬੰਦੇ ਜਦੋਂ 85 ਮਾਰੇ ਗਏ ਨਾ ਇੱਥੇ ਫਿਰ ਇਹਨਾਂ ਨੂੰ ਪਿਆਰ ਖਾਣ ਨਹੀਂ ਹੋਏ ਤੇ ਮਾਰੇ ਜਾ ਉਹ ਇਹਨਾਂ ਨੂੰ ਜਾਣਾ ਹੀ ਬਣਦਾ ਸੀ। ਵੰਡ ਪੈ ਗਈ ਉਹਨਾਂ ਦੇ 2 ਮੁਲਕ ਬਣ ਗਏ। ਫਿਰ ਜ਼ਾਹਰਾ ਉਹ ਨਹੀਂ ਜੀ ਨਾਲੇ ਜਿਹੜਾ ਇੱਧਰ ਵਾਲਿਆਂ ਨੇ ਉੱਧਰ ਵਾਲਿਆਂ ਨੇ ਇੱਧਰ ਜਾਣਾ ਇਹ ਹੁਣ ਗਰੀਬ ਤਾਂ ਇਹਨਾਂ ਨੂੰ ਇੱਥੋਂ ਉਜੜਨਾ ਪੈਂਦੇ ਸੀ। ਸਾਡੀ ਭੈਣ ਸੀ ਕਿ ਹੁੰਦੀ ਸੀ ਬੋਲੇ ਵਾਲੇ ਕੋਲ ਜੀ ਖਾਣ ਪੀ ਉੱਥੋਂ ਦੀ ਜੱਟੀ ਸੀ। ਹੁਣ ਤਾਂ ਜੱਟ ਮੁਸਲਮਾਨ ਹੋਏ ਆ। ਜਦੋਂ ਸਿਆਲਕੋਟ ਦੇ ਸੀਗੇ ਜਦੋਂ ਅੰਗਰੇਜ਼ਾਂ ਨੇ ਉੱਥੇ ਆਇਲ ਬੰਨਿਆ ਨਾ ਇੱਥੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ। ਉੱਥੋਂ ਦਾ ਘਰ ਜ਼ਮੀਨ ਦੇ ਪੈਸੇ ਦਿੱਤੇ ਵੀ ਉੱਥੇ ਸਾਂਭ ਲਓ। ਉਹ ਇੱਕ ਸੁਨਿਆਰੀ ਸੀਗੀ, ਉਹਦੇ ਨਾਲ ਜੱਟੀ ਨਾਲ ਰਾਬਤਾ ਸੀ। ਉਧਰੋਂ ਉਧਰੀ ਉਹ ਲੈ ਲੈਂਦੇ ਸੀ ਟੂਮਾ ਟਾਮਾ ਉਧਰੋਂ ਦੀ। ਉਹ ਜਿਹੜਾ ਸਾਰਾ ਲੇਬਰ ਸੀ ਨਾ ਉਹ ਜੱਟੀ ਦਾ ਉਹ ਲੈ ਕੇ ਕਹਿੰਦੀ ਮੈਂ ਪੇਕਿਆਂ ਦੇ ਜਾਣਾ ਉੱਥੇ ਸ਼ਾਦੀ ਹੈ। ਉਹ ਸਾਰਾ ਹੀ ਦਿੱਤਾ ਜਿਹੜਾ ਸੀਗਾ ਉਹਦਾ 24-25 ਰੁਪਏ ਤੋਲਾ ਦਾ ਸੌਦਾ ਹੁੰਦਾ ਸੀ। 24-25 ਰੁਪਏ ਕਿਹੜਾ 24-25 ਵੀ ਸ਼ਾਹ ਜੀ ਬਹੁਤ ਦੂਰ ਸੀ। ਇਹ ਵੀ ਗਿਣ ਲਓ। 25 ਰੁਪਏ ਵੀ ਤਾਂ ਆਮ 25 ਰੁਪਏ 24 ਰੁਪਏ ਵਿਕਦਾ ਰਿਹਾ ਸੌਦਾ। ਉਹ ਹੁਣ ਉਹੀ ਰੇਟ ਆ ਹਰ ਚੀਜ਼ ਉਹਦੇ ਹਿਸਾਬ ਚੀਜ਼ ਉਹੀ ਹੈ ਜੀ। ਉਹਦਾ ਸੜਿਆਰੀ ਨੂੰ ਬੁਰਕਾ ਦੇ ਕੇ ਨਾ ਮੁਸਲਮਾਨਾਂ ਵਾਲਾ ਤੇ ਨਗਾਤਾ। ਅੱਛਾ ਬਾਬਾ ਜੀ ਇਹ ਜਿਹੜਾ ਪਿੰਡ ਆ ਹੁਣ ਤੁਸੀਂ ਜਿੱਥੇ ਬੈਠੇ ਆ ਇਹਨੂੰ ਆਪਣਾ ਆਕਾਸ਼ੀ ਜਿੰਦੇ ਪੰਡੋਰੀ ਇਹਦੇ ਆਲੇ ਦੁਆਲੇ ਕਿਹੜੇ ਪਿੰਡ ਆ? ਇਹਦੇ ਦੁਆਲੇ
ਜਗन्नाबाद जगतपुरा किला इधर आ जाता सिद्धि पे दंगल फैसला रजनावा चपाल डंडियाल मेरे इधर आ जा ठीक नहीं होता छपे 16 80 ਛੋਲ ਚੱਕਰ 80 ਚੱਕ 79 ਜਵੰਦੀਆਂ ਨਾਲ ਨਾਲ ਸਾਰੇ ਹੀ ਨਾਲ ਏਰੀਆ ਹੀ ਹੈ ਜੀ ਸਾਰਾ ਇਹ। ਤਾਂ ਨਿੱਕਾ ਬੇੜਾ ਵੀ ਨਾਲੇ ਹੈ। ਨਹੀਂ ਨਹੀਂ ਬੀੜਾ ਦੂਰ ਬੀਲਾ ਥੋੜਾ ਜਿਹਾ ਦੂਰ ਤਕਰੀਬਨ 7-8 ਕਿਲੋਮੀਟਰ ਪੈ ਜਾਂਦਾ ਬੀੜਾ ਛੋਟਾ ਜਿਹੜਾ ਉਹ ਨੇੜੇ ਹੈ ਵੱਡਾ ਜਿਆਦਾ